अस्सलाम वालेकुम जी। अच्छा जी, आज ਦੀ ट्रिक वाली वीडियो और पेज नंबर है 121 100 21। ਅੱਛਾ ਜੀ, ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਹ ਚੀਜ਼ ਰਿਪੀਟ ਬਾਰ-ਬਾਰ ਇਸ ਤੋਂ ਕਰਨਾ ਕਿ ਹੋ ਸਕਦਾ ਹੈ ਕੋਈ ਨਵਾਂ ਸਟੂਡੈਂਟ ਆਇਆ ਹੋਵੇ, ਪਹਿਲੀ ਦਫਾ ਵੀਡੀਓ ਵੇਖ ਰਿਹਾ ਹੋਵੇ ਕਿ ਪਿੱਛੇ ਅਸਾਂ ਪਤੈਨ ਤੇ 20 ਦੀ ਥਿਊਰੀ ਦਾ ਸਾਰਾ ਕੋਰਸ ਅਪਲੋਡ ਕੀਤੇ ਹੈ। ਤੁਸੀਂ ਜਾ ਕੇ ਉੱਥੋਂ ਆਪਣੀ ਤਿਆਰੀ ਫਰੀ ਕਰ ਸਕਦੇ ਹੋ। ਇਹ ਵੀਡੀਓ ਜਿਹੜੀ ਹੈ ਇਹ ਟ੍ਰਿਕ ਵਾਲੀ ਹੈ, ਸਿਰਫ ਟ੍ਰਿਕ ਨੇ, ਠੀਕ ਹੈ। ਅੱਛਾ ਜੀ, ਪਹਿਲੇ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ ਇੰਪਰੋਵੀਜ਼ੋ। ਇੰਪਰੋਵੀਜ਼ੋ ਦਾ ਮਤਲਬ ਹੁੰਦਾ ਹੈ ਅਚਾਨਕ, ਇੱਕਦਮ, ਠੀਕ ਹੈ। ਇਹ ਜਿਹੜਾ ਵੇ ਸੈਂਪਰੇ ਵੇਰੋ ਤੇ ਇੱਕ ਵਾਰੀ ਫਾਲਸੋ ਹੁੰਦਾ ਹੈ। ਫਾਲਸੋ ਕਿਹਦੇ ਨਾਲ ਜੀ? ਗੁਆਸਟੋ, ਠੀਕ ਹੈ। ਇੰਪਰੋਵੀਜ਼ੋ ਸੈਂਪਰੇ ਵੇਰੋ ਇੱਕ ਫਾਲਸੋ ਗੁਆਸਟੋ ਨਾਲ, ਠੀਕ ਹੋ ਗਿਆ ਜੀ। ਅੱਛਾ ਜੀ, ਫਿਰ ਇਸੇ ਪਹਿਲੇ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ ਅਬਿਲਿਆਮੈਂਟੋ। ਅਬਿਲਿਆਮੈਂਟੋ ਜਿਹੜਾ ਹੁੰਦਾ ਹੈ, ਜਿਸ ਤਰ੍ਹਾਂ ਅੱਖਾਂ ਵਿੱਚ ਰੋਸ਼ਨੀ ਪੈਂਦੀ ਹੈ ਤੇ ਨਜ਼ਰ ਕੁਛ ਨਹੀਂ ਆਉਂਦਾ, ਉਸ ਚੀਜ਼ ਨੂੰ ਆਖਦੇ ਨੇ ਅਬਿਲਿਆਮੈਂਟੋ, ਸੌਰੀ ਅਬਲਿਆਮੈਂਟੋ, ਠੀਕ ਹੈ। ਇਹ ਜਿਹੜਾ ਵੇ ਸੈਂਪਰੇ ਵੇਰੋ ਜ਼ੀਰੋ ਫਾਲਸੋ ਹੈ, ਮਤਲਬ ਜਿਹੜੇ ਸਵਾਲ ਦੇ ਵਿੱਚ ਅਬਲਿਆਮੈਂਟੋ ਆ ਜਾਵੇ ਉਹ ਸਵਾਲ ਤੁਸੀਂ ਵੇਰੋ ਕਰ ਦੇਣਾ, ਠੀਕ ਹੋ ਗਿਆ। ਫਿਰ ਜੀ ਪਹਿਲੇ ਸਵਾਲ ਦੇ ਵਿੱਚ ਇੱਕ ਹੋਰ ਲਫ਼ਜ਼ ਆਇਆ ਹੈ ਦੋਵੂਤੋ। ਦੋਵੂਤੋ ਦਾ ਮਤਲਬ ਹੁੰਦਾ ਹੈ ਵਜ੍ਹਾ, ਕਾਰਨ, ਠੀਕ ਹੈ। ਇਹ ਜਿਹੜਾ ਵੇ ਸੈਂਪਰੇ ਵੇਰੋ ਜ਼ੀਰੋ ਫਾਲਸੋ, ਜਿਹੜੇ ਸਵਾਲ ਦੇ ਵਿੱਚ ਦੋਵੂਤੋ ਆ ਜਾਏਗਾ ਉਹ ਸਵਾਲ ਵੀ ਤੁਸੀਂ ਵੇਰੋ ਕਰ ਦੇਣਾ, ਠੀਕ ਹੈ। ਅੱਛਾ ਜੀ, ਦੂਸਰੇ ਸਵਾਲ ਦੇ ਵਿੱਚ ਵੀ ਇੰਪਰੋਵੀਜ਼ੋ ਆਏ ਹੈ, ਉਹਦਾ ਲਿਖਵਾ ਦਿੱਤਾ ਹੈ, ਠੀਕ ਹੈ। ਦੋਵੂਤੋ ਵੀ ਆਏ ਹੈ, ਇਹ ਵੀ ਹੋ ਗਿਆ, ਠੀਕ ਹੈ ਜੀ। ਅੱਛਾ ਜੀ, ਫਿਰ ਦੂਸਰੇ ਸਵਾਲ ਦੇ ਵਿੱਚ ਇੱਕ ਲਫ਼ਜ਼ ਆਇਆ ਹੈ ਰੂਮੋਰੇ। ਰੂਮੋਰੇ ਮਤਲਬ ਸ਼ੋਰ, ਰੌਲਾ, ਠੀਕ ਹੈ। ਇਹ ਜਿਹੜਾ ਵੇ ਸੈਂਪਰੇ ਵੇਰੋ ਤੇ 4 ਵਾਰੀ ਫਾਲਸੋ ਹੈ। ਫਾਲਸੋ ਆਸਾਨ ਹੀ ਨੇ ਬਿਲਕੁਲ। ਹੁਣ ਫਾਲਸੋ ਥੋੜ੍ਹੇ ਜ਼ਿਆਦਾ ਨੇ, 4 ਨੇ, ਲੇਕਿਨ ਇਹਦੇ ਵੇਰੋ ਵੀ ਕਾਫੀ ਜ਼ਿਆਦਾ ਨੇ। ਇਸ ਵਾਸਤੇ ਇਹ ਜਿਹੜੇ 4-5 ਵਾਲੇ ਕਰੀਦੇ ਨੇ, ਇਸ ਵਾਸਤੇ ਕਰੀਦੇ ਨੇ ਕਿ ਇਹਦੇ ਵੇਰੋ ਫਾਲਸੋ ਤੋਂ ਜ਼ਿਆਦਾ ਹੋ ਜਾਂਦੇ ਨੇ, ਠੀਕ ਹੈ। ਅੱਛਾ ਜੀ, ਸੈਂਪਰੇ ਵੇਰੋ 4 ਫਾਲਸੋ, ਇੱਕ ਆਉਂਦਾ ਹੈ ਸੋਲੋ ਨਾਲ, ਇੱਕ ਆਉਂਦਾ ਹੈ ਪਾਰਤੇ ਨਾਲ, ਤੇ ਇੱਕ ਆਉਂਦਾ ਹੈ ਫੋਰੀ ਨਾਲ, ਠੀਕ ਹੈ। ਇੱਕ ਆਉਂਦਾ ਹੈ ਪੀਕੋਲੋ ਨਾਲ, ਠੀਕ ਹੈ ਜੀ। ਅੱਛਾ ਜੀ, ਰੂਮੋਰੇ, ਸੈਂਪਰੇ ਵੇਰੋ 4 ਫਾਲਸੋ, ਇੱਕ ਸੋਲੋ, ਪਾਰਤੇ, ਫੋਰੀ, ਪੀਕੋਲੋ, ਠੀਕ ਹੈ ਜੀ, ਇਹ ਵੀ ਹੋ ਗਿਆ। ਫਿਰ ਜੀ ਆ ਜਾਓ ਪੰਜਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ ਆਵੈਨੀਰੇ। ਆਵੈਨੀਰੇ ਜਿਹੜਾ ਹੈ ਸੈਂਪਰੇ ਵੇਰੋ ਤੇ ਇੱਕ ਵਾਰੀ ਫਾਲਸੋ ਹੁੰਦਾ ਹੈ, ਠੀਕ ਹੈ। ਫਾਲਸੋ ਕਿਹਦੇ ਨਾਲ ਹੈ? ਆਸਾਨ ਹੀ ਹੈ ਬਿਲਕੁਲ, ਨੌਨ ਦੇ ਨਾਲ, ਠੀਕ ਹੈ। ਆਵੈਨੀਰੇ ਸੈਂਪਰੇ ਵੇਰੋ ਇੱਕ ਫਾਲਸੋ ਨੌਨ ਦੇ ਨਾਲ, ਠੀਕ ਹੈ ਜੀ। ਫਿਰ ਆ ਜਾਓ 7ਵੇਂ ਸਵਾਲ ਦੇ ਵਿੱਚ ਲਫ਼ਜ਼ ਆਇਆ ਮਿਲੀਤਾਰੇ, ਠੀਕ ਹੈ। ਇਹ ਸੈਂਪਰੇ ਫਾਲਸੋ ਤੋਂ ਜ਼ੀਰੋ ਵੇਰੋ ਹੈ। ਜਿਹੜੇ ਸਵਾਲ ਦੇ ਵਿੱਚ ਮਿਲੀਤਾਰੇ ਆ ਜਾਵੇ ਜਾਂ ਮਿਲੀਤਾਰੀ ਆ ਜਾਵੇ, ਠੀਕ ਹੈ, ਐਂਡ ਤੇ ਆਈ ਆਵੇ ਦਾ ਮਿਲੀਤਾਰੀ, ਉਹ ਸੈਂਪਰੇ ਫਾਲਸੋ ਨੇ, ਵੇਰੋ ਕੋਈ ਨਹੀਂ। ਚਲੋ ਜੀ ਅੱਗੇ ਨੈਕਸਟ पेज जी 122 नंबर पेज 122। ਅੱਛਾ ਜੀ, 122 ਨੰਬਰ पेज ਤੇ ਪਹਿਲੇ ਸਵਾਲ ਦੇ ਵਿੱਚ ਲਫ਼ਜ਼ ਆਇਆ ਹੈ ਰਾਫਿਕੇ। ਰਾਫਿਕੇ ਆਖਦੇ ਨੇ ਝਟਕੇ ਨੂੰ, ਰਾਫਿਕੇ ਦੀ ਵੈਂਟੋ, ਹਵਾ ਦੇ ਝਟਕੇ, ਠੀਕ ਹੈ। ਰਾਫਿਕੇ ਜਿਹੜਾ ਹੈ ਸੈਂਪਰੇ ਵੇਰੋ ਜ਼ੀਰੋ ਫਾਲਸੋ, ਜਿਹੜੇ ਸਵਾਲ ਦੇ ਵਿੱਚ ਰਾਫਿਕੇ ਆ ਜਾਣਾ ਹੈ ਉਹ ਤੁਸੀਂ ਵੇਰੋ ਕਰ ਦੇਣਾ, ਠੀਕ ਹੈ। ਪਹਿਲੇ ਸਵਾਲ ਵਿੱਚ ਵੀ ਆਏ ਹੈ, ਦੂਸਰੇ ਵਿੱਚ ਵੀ ਆਏ ਹੈ, ਅੱਗੋਂ, ठीक है जी। चलो फिलहाल दो च नज़र आ रहा है, किधर और भी आ जाएगा, ठीक है जी। सैंपरे वेरो फालसो कोई नहीं। फिर आ जाओ जी, लफज आ गया है तीसरे सवाल दे विच, हाँ जी तीसरे विच भी राफी क्या है इंप्रोवीजे। ये जो पिछले लफज पढ़िया सी ना इंप्रोवीजो, वो सैंपरे वेरो एक फालसो सी। यह जो लफज है इंप्रोवीजे वे, यदा मतलब वो ही है,
अचानक इकोदम। ये जिहड़ा वे सैंपरे वेरो जीरो फाल्सो है, जिहड़े सवाल दे विच आवेगा वो सवाल ठीक है। ठीक है जी। अच्छा जी, ये हो गया। फिर आ जाओ जी, एक और लफज इत्थे किधरे मैं लिखे है, ठीक है, मैं सवाल नंबर नाल लिखना याद नहीं रहा। अच्छा, 6वां सवाल। 6वें सवाल दे विच लफज आए है जी साल्दामेंते। साल्दामेंते का मतलब होंदा है मजबूत पीड़ा। ठीक है, tenendo saldamente il volante, वही स्टेयरिंग नू पीड़ियां करके फड़ लेना। ठीक है जी, मजबूत करके। ये जिहड़ा वे सैंपरे वेरो ते एक वारी फाल्सो आउंदा है। फाल्सो किहदे नाल आउंदा जी? आंके नाल। ठीक है, साल्दामेंते सैंपरे वेरो एक फाल्सो आंके नाल। ये हो गया जी। फिर 7वें सवाल दे विच लफज आ जाता है बासा कोता। बासा कोता मतलब निचली परवाज। जिहड़े जहाज उड़ते हैं नीवें रह के उन्होंने आखते हैं बासा कोता, बई निचली परवाज से उड़ते हैं पे। ठीक है, ये जिहड़ा वे सैंपरे वेरो ते एक फाल्सो है। ठीक है, फाल्सो है जी तस्वीर वेखनी पैनी है, तस्वीर वेख लें। अच्छा जी, यह तस्वीर है, यह वेखो बासा कोता आए है तो 3 वेरो ने तो एक फाल्सो है। फाल्सो कि इस तस्वीर नाल है। ठीक है, एड वेखो 3 वेरो है, जहाज़ वाली तस्वीर बनिया ने। ठीक है, ये वेरो ने तो यह जी बनी है तस्वीर है, ये बासा कोता लफज आ जाए तो यह फाल्सो कर देना। ठीक है, अच्छा जी। फिर थले आ जो 11वें सवाल तो 11वें सवाल तो लफज आया पार्को। पार्को मतलब पार्क। ये जिहड़ा वे सैंपरे फाल्सो ते जीरो वेरो जिहड़े सवाल आवेगा वो सवाल तुसां फाल्सो कर देना है। ठीक है, आ जाओ जी नैक्सट पेज ते 123 नंबर पेज 123। 123 नंबर पेज ते जी चौथे सवाल दे विच लफज आ गया रीकिए दे। रीकिए दे मतलब कहना, आखदा है, कहंदा है। ठीक है, ये सैंपरे वेरो ते जीरो फाल्सो है, जिहड़े सवाल आ जावेगा वो सवाल तुसां वेरो कर देना है। ठीक हो गया। फिर जी आ जाओ 6वें सवाल ते। 6वें सवाल ते लफज आए है ज़बांदामेंती। ज़बांदामेंती मतलब डोलना, स्लिप होना। ठीक है, ये जिहड़ा वे सैंपरे वेरो ते एक फाल्सो आउंदा है। फाल्सो किहदे नाल आउंदा है जी? फाल्सो आउंदा है दोवूती नाल। दोवूती। ठीक है जी, ए वी है, वी वेरोना वाली। ज़बांदामेंती सैंपरे वेरो एक फाल्सो दोवूती। फिर जी आ जाओ जी 8वें सवाल ते। 8वें सवाल ते लफज आया है गैलरिए। गैलरिए जिहड़ा है सैंपरे फाल्सो ते 4 वारी वेरो है। ठीक है, वेरो किहदे नाल? लफज दो ही ने जिहदे नाल वेरो आउंदा है। 2 वारी वेरो आ जाता है वियताता। ठीक है, ते 2 वारी वेरो आउंदा है देलिनियातोरे नाल। ठीक है जी, गैलरिया सैंपरे फाल्सो 4 वेरो, 2 वारी वियताता नाल और 2 वारी देलिनियातोरे नाल। जी ये भी हो गया। फिर जी आ जो सॉरी जी, अच्छा जी 11 नंबर सवाल है। 11 नंबर सवाल ते लफज आया है सोपरा। सोपरा मतलब ऊपर उत्ते। ये सैंपरे फाल्सो ते 3 वारी वेरो आउंदा है। वेरो किहदे किहदे नाल वेख लैने आ। अच्छा जी, ए हुण पूरा नहीं लफज आया, अगे थोड़ा कर लैने आ। पोसांगेरे लफज है। ठीक है, ए लफज कट्ठा ही है सारा। ठीक है, पोसांगेरे। पोसांगेरे फ्रेचा, ए थल्ले लफज लिख देना तीसरा।
पेदोनाली। सोपरा लफज है जी, ए सैंपरे फालसो ते तिन वेरो। एक पोसंगेरे नाल, दूसरा फ्रेचा नाल और तीसरा पेदोनाली नाल। ठीक है, अच्छा जी, ये हो गया। तो अज लिए काफ़ी ने, इंशाल्लाह मिलने हैं नैक्सट वीडियो ते। ओके जी, अल्लाह हाफिज़, सत श्री अकाल जी।